ਵੀ ਦੇਖ ਲੈ ਕਿੰਨਾ ਸਹੀ ਕਹਿੰਨੀ ਆ ਭੈਣੇ। ਤੇਰੀ ਧੀ ਤਾਂ ਮੌਜਾਂ ਕਰੂ ਮੌਜਾਂ। ਜੋ ਰੱਬ ਨੂੰ ਮਨਜ਼ੂਰ ਹੈ। ਉਹ ਕਾਕਾ ਜੀ ਇਹਦੇ ਨਾਲੋਂ ਤਾਂ ਚਾਕੀ ਲਓ। ਭਾਜੀ ਮੁੰਡਾ ਕੁੜੀ ਇੱਕ ਦੂਸਰੇ ਨੂੰ ਪਸੰਦ ਕਰ ਲੈਣ ਫਿਰ ਕਰਦੇ ਆ ਮੂੰਹ ਮਿੱਠਾ। ਗਗਨ ਹਾਂਜੀ ਮੰਮਾ। ਆ ਜਾ ਬੇਟਾ। ਹਾਂਜੀ ਦੇਖ ਲੈ ਮਾਸਾ ਹੀ ਸੋਹਣੀ ਨਹੀਂ ਹੈਗੀ। ਚੜੇਲ ਜੀ ਸਤਿ ਸ਼੍ਰੀ ਅਕਾਲ ਕਿਤੇ ਜੀ। ਚੱਟਾ ਖਲਾਰ ਸਤਿ ਕੇ ਸ਼੍ਰੀ ਅਕਾਲ ਜੀ। ਨਾ ਕਰਦੇ। ਮੇਰੇ ਵੱਲੋਂ ਹਾਂ ਹੈ ਜੀ। ਹਾਂ ਹੈ, ਹਾਂ ਹੈ। ਓਏ ਏਦਾਂ ਕਿਦਾਂ ਹਾਂ ਕਰਤੀ? ਬਹਿ ਜਾ। ਅਸਲ 'ਚ ਜੀ ਇਹਨੇ ਪਹਿਲਾਂ ਕਹਿਤਾ ਸੀ ਵੀ ਮੇਰੇ ਕੋਲ ਟਾਈਮ ਘੱਟ ਹੈ। ਇਹਨੇ ਕਿਸੇ ਖਾਸ ਕੰਮ ਲਈ ਸ਼ਹਿਰ ਜਾਣਾ, ਇਸ ਕਰਕੇ ਸਿੱਧੀ ਜੀ ਗੱਲ ਕਹਿਤੀ। ਜਿਹੜੇ ਬੰਦੇ ਕੋਲ ਆਪਣੀ ਲਾਈਫ ਦਾ ਐਡਾ ਵੱਡਾ ਫੈਸਲਾ ਲੈਣ ਦਾ ਟਾਈਮ ਨਹੀਂ, ਉਹ ਕੱਲ ਨੂੰ ਮੇਰੇ ਨਾਲ ਲਾਈਫ ਕਿਵੇਂ ਬਿਤਾਏਗਾ? ਭੂਆ ਜੀ ਮੈਂ ਨਾ ਤੋਂ ਕੁਝ ਸਵਾਲ ਪੁੱਛਣਾ ਚਾਹੁੰਦੀ ਆ। ਪੁੱਛ ਪੁੱਤ, ਅਸੀਂ ਪੁਰਾਣੇ ਰਿਵਾਜ ਦੇ ਨਹੀਂ ਆ। ਪੁੱਛ ਲੈ। ਹਾਂ ਧੀਏ ਪੁੱਛ ਲੈ। ਬਾਈ ਦਾ ਵੇ ਕੀ ਕੰਮ ਜਾਣਾ ਸੀ ਤੁਸੀਂ? ਕੰਮ ਨੂੰ ਕੀ, ਮੈਂ ਗੰਨੇ ਦੀ ਪਰਚੀ ਕਟਾਉਣ ਜਾਣਾ ਜੀ। ਉਹ ਤਾਂ ਤਾਈ ਐਵੇਂ ਭਕਾਈ ਮਾਰੀ ਜਾਂਦੀ ਹੈ। ਅੱਛਾ ਇਹ ਦੱਸੋ ਤੁਸੀਂ ਵਿਆਹ ਲਈ ਇੰਨੀ ਛੇਤੀ ਹਾਂ ਕਿਵੇਂ ਕਰਤੀ? ਉਹ ਤਾਂ ਜਦੋਂ ਦਾ ਤਾਈ ਨੇ ਮੈਨੂੰ ਦੱਸਿਆ ਸੀ ਨਾ ਕਿ ਤੁਸੀਂ ਚੰਡੀਗੜ੍ਹ ਪੜ੍ਹਦੇ ਹੋ, ਹਾਂ ਤਾਂ ਮੇਰੀ ਉਦੋਂ ਹੀ ਨਿਕਲ ਗਈ ਸੀ। ਤੁਸੀਂ ਆਪ ਕਿੰਨਾ ਪੜ੍ਹੇ ਹੋ? ਮੈਂ ਤਾਂ ਬਹੁਤ ਪੜ੍ਹਿਆ ਜੀ। ਮੈਂ ਚੌਥੀ ਤੱਕ ਪੜ੍ਹਿਆ। ਰਾਤ ਦੇ 12 ਵਜੇ ਤੱਕ ਪੜ੍ਹਦਾ ਰਹਿੰਦਾ ਹੁੰਦਾ ਸੀ ਬਹੁਤ ਮੈਂ। ਪੜਿਆ ਜੀ। ਉਹ ਤਾਂ ਸੁੱਖ ਨਾਲ ਸਾਡੇ ਪਾਪਾ ਜੀ ਦੀ ਕੈ ਬੋਲ ਗਈ ਸੀ ਤਾਂ। ਕਹਿ ਤੂੰ ਤਾਂ ਚੁੱਪ ਹੀ ਕਰ ਜਾ। ਉਹ ਜੀ ਇਹਨਾਂ ਦੇ ਪਾਪਾ ਜੀ ਪੂਰੇ ਹੋ ਗਏ ਸੀ ਛੋਟੇ ਹੁੰਦਿਆਂ ਦੇ। ਨਿੱਕੇ ਨਿੱਕੇ ਨਿਆਣਿਆਂ ਦੇ ਉੱਤੇ ਬੋਝ ਪੈ ਗਿਆ ਘਰ ਦਾ, ਪੜ੍ਹਾਈ ਛੱਡਣੀ ਪੈ ਗਈ। ਹਾਂਜੀ। ਪੜਨ ਨੂੰ ਤਾਂ ਬਹੁਤ ਹੁਸ਼ਿਆਰ ਸੀ। ਤੁਸੀਂ ਕੁਝ ਹੋਰ ਪੁੱਛਣਾ ਤਾਂ ਪੁੱਛ ਲਓ। ਨਹੀਂ ਜੀ ਡਿਸੀਜਨ ਲੈ ਲਈ ਨਾ ਕਾਫੀ ਹੈ। ਕੀ ਲੈਣ ਲਈ? ਫੈਸਲਾ। ਨਾ ਹੁਣ ਤੂੰ ਦੱਸ ਪੰਤੀ, ਜੇ ਮੈਂ ਹੁਣ ਪੜ੍ਹਿਆ ਲਿਖਿਆ ਨਹੀਂ ਤਾਂ ਇਹਦੇ 'ਚ ਮੇਰਾ ਕੋਈ ਕਸੂਰ ਹੈ? ਨਹੀਂ ਕਸੂਰ ਤਾਂ ਉਦੋਂ ਹੀ ਆ ਵਿਚਾਰੀ ਦਾ ਜਿਹੜੀ ਆਪ ਪੜ੍ਹ ਲੇਗੀ। ਮੈਨੂੰ ਕਹਿੰਦੀ ਤੂੰ ਦੇਸੀ ਆ, ਹੈਂ। ਤੈਨੂੰ ਕੁਝ ਨਹੀਂ ਪਤਾ ਨਾ। ਹੁਣ ਵਿਆਹ 'ਚ 4 ਲਾਵਾਂ ਹੀ ਲੈਣੀਆਂ ਹੁੰਦੀਆਂ ਨੇ, ਹੋਰ ਉੱਥੇ ਮਨੀਮੀ ਕਰਨੀ ਹੈ। ਇਹ ਜਿਹੜਾ ਜਨਾਨੀ ਨਾਂ ਦਾ ਜੀਵ ਹੈ ਨਾ ਭੋਲਿਆ ਪੰਛੀਆ, ਇਹਦੇ ਮਨ ਦੀਆਂ ਨਹੀਂ ਕੋਈ ਸਮਝ ਸਕਿਆ। ਇਹਦਾ ਪਤਾ ਨਹੀਂ ਕਿਹਨੂੰ ਕਿਹੜੇ ਵੇਲੇ ਹਾਂ ਕਰਦੇ ਤੇ ਕਿਹਨੂੰ ਕਿਹੜੇ ਵੇਲੇ ਨਾ ਕਰਦੇ। ਇਸੇ ਕਰਕੇ ਇਸ ਚੱਕਰ 'ਚ ਮੈਂ ਨਹੀਂ ਪਿਆ। ਨਹੀਂ ਮੇਰੇ ਮਗਰ ਥੋੜੀਆਂ ਦੀ ਕੋਈ ਭੰਤੀ ਕਰਦੀਆਂ ਫਿਰਦੀਆਂ। ਮੈਂ ਤਾਂ ਆਪ ਤੈਨੂੰ ਇਹੀ ਸਲਾਹ ਦਿੰਨਾ ਵੀ ਆ ਵਿਆਹ ਬੂ ਵਾਲੇ ਚੱਕਰ 'ਚ ਪੈਣੋਂ ਰਹਿਣ ਦੇ। ਜਿਹੜੇ 4 ਛਿੱਲੜ ਨੇ ਤੇਰੇ ਕੋਲੇ, ਚੁੱਪ ਕਰਕੇ ਉਹਨਾਂ ਦੀ ਇੱਕ ਮੱਝ ਲੈ ਲੈ। ਘਰੇ ਰੱਖਣ ਵਾਸਤੇ? ਨਾ ਹੋਰ ਮੱਝ ਸਕੂਲ ਭੇਜੀ ਦੀ ਹੈ। ਉਹ ਮੇਰੀ ਰੋਟੀ ਏ ਸੜਾਤੀ ਦੀ। ਲੋ ਆ ਗਏ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਆਓ ਜੀ ਜੀ ਆਇਆਂ ਨੂੰ। ਬੈਠੋ। ਆਓ ਭੈਣ ਜੀ। ਆਓ ਜੀ ਹਾਏ ਆਓ। ਹਾਏ, ਇਹਨਾਂ ਬੈਠੋ ਜੀ, ਸੋਫੇ ਬੈਠੋ ਬੈਠੋ। ਕਿੰਨੇ ਗੰਦੇ ਸੋਫੇ ਨੇ। ਇਹਨਾਂ ਨੇ ਤਾਂ ਵਿਹੜੇ 'ਚ ਏਸੀ ਵੀ ਨਹੀਂ ਲਗਵਾਇਆ। ਸਾਡੇ ਤਾਂ ਮੱਝਾਂ ਦੇ ਵਾੜੇ 'ਚ ਵੀ ਏਸੀ ਲੱਗੇ ਨੇ। ਤੁਸੀਂ ਵੀ ਬੈਠੋ ਭੈਣ ਜੀ। ਹੋਰ ਸਭ ਸੁੱਖ ਸਾਂਦ ਹੈ ਜੀ? ਤੁਸੀਂ ਸੁੱਖ ਸਾਨ ਨੂੰ ਛੱਡੋ, ਕੁੜੀ ਨੂੰ ਬੁਲਾਓ, ਮੈਂ ਕੰਮ ਜਾਣਾ। ਵੈਸੇ ਕਾਕਾ ਜੀ ਕੰਮ ਕੀ ਆ ਆਪਣਾ? ਆਪਣਾ? ਅ, ਆਪਣੇ ਨੂੰ ਤੁਸੀਂ ਮੇਰੇ ਨਾਲ ਹਿੱਸਾ ਪਾਇਆ ਜਾਂ ਤੁਸੀਂ ਮੈਨੂੰ ਲੋਨ ਦਿੱਤਾ? ਮੇਰਾ ਕੰਮ ਹੈ, ਮੇਰਾ ਆਪਣਾ। ਮਸੀਂ ਕੰਮ ਸ਼ੁਰੂ ਕੀਤਾ, ਅਗੇ ਆਪਣਾ। ਵੈਸੇ ਬੇਟਾ ਜੀ ਇਹਨਾਂ ਨੇ ਤਾਂ ਸਵੈਕੀ ਪੁੱਛ ਲਿਆ ਤੁਹਾਨੂੰ ਵੀ ਤੁਸੀਂ ਕੀ ਕੰਮ ਚਲਾਇਆ ਹੋਇਆ। ਐਕਚੁਅਲੀ ਆਂਟੀ ਅਜੇ ਕੰਮ ਚਲਾਇਆ ਨਹੀਂ। ਕੰਮ ਚਲਾਉਣਾ ਕੀ ਹੈ ਉਹਦੇ ਵਾਸਤੇ ਮੀਟਿੰਗਸ ਚੱਲ ਰਹੀਆਂ ਨੇ। ਕਿਉਂ ਮਮ? ਹਾਂ ਅਸਲ 'ਚ ਭੈਣ ਜੀ ਮੀਟਿੰਗਾਂ ਹੀ ਇੰਨੀਆਂ ਹੁੰਦੀਆਂ ਨਾ ਸਵੇਰੇ ਸ਼ਾਮ, ਵਿਚਾਰੇ ਨੂੰ ਕੰਮ ਕਰਨ ਦਾ ਤਾਂ ਵੇਲ ਹੀ ਨਹੀਂ ਮਿਲਿਆ ਅਜੇ। ਤੁਸੀਂ ਜੱਪਲੀਆਂ ਨਾ ਮਾਰੋ, ਕੁੜੀ ਨੂੰ ਬੁਲਾਓ, ਮੈਨੂੰ ਹੋਰ ਵੀ ਬਹੁਤ ਕੰਮ ਨੇ। ਸਤਿ ਸ਼੍ਰੀ ਅਕਾਲ ਜੀ। ਲਓ ਜੀ ਪਹਿਲਾਂ ਚਾਹ ਪੀਓ। ਚਾਚੂ ਨੂੰ ਛੱਡੋ, ਆਪਣੀ ਕੰਮ ਵਾਲੀ ਨੂੰ ਕਹੋ ਕਿ ਕੁੜੀ ਨੂੰ ਲੈ ਕੇ ਆਵੇ। ਪੁੱਤ ਕੰਮ ਵਾਲੀ ਨਹੀਂ, ਇਹੀ ਤਾਂ ਕੁੜੀ ਹੈ। ਹੈ ਇਹ ਕੁੜੀ ਹੈ? ਹਾਂ। ਮੇਰੇ ਵੱਲੋਂ ਨਾ ਹੈ, ਨਾ ਹੈ ਜੀ ਨਾ। ਮੇਰੇ ਵਰਗੇ ਮਾਡਰਨ ਮੁੰਡੇ ਨੂੰ ਤੁਸੀਂ ਆਹ ਦਿਖਾਉਣ ਲਿਆਏ ਹੋ? ਓਹੋ ਏਦਾਂ ਕਿਦਾਂ ਨਾ ਹੈ? ਚੱਲ ਤੂੰ ਬੈਠ। ਨੋ ਭਾਬੀ। ਪੁੱਤ ਤੂੰ ਕੱਪੜਾ ਤੇ ਨਾ ਜਾ। ਮੰਜੂ ਕੁੜੀ ਹੈ ਬੜੀ ਮਾਡਰਨ। ਲੈ ਮਾਡਰਨ ਆਂਟੀ ਇਹ ਪਰੌਂਠੇ ਦਾ ਪੀਜ਼ਾ ਬਣਾ ਲੈਂਦੀ ਹੈ। ਬਹੁਤ ਟਾਈਮ ਵੇਸਟ ਹੋ ਰਿਹਾ ਯਾਰ। ਆਂਟੀ ਮੈਂ ਤਾਂ ਕੁਝ ਸਵਾਲ ਪੁੱਛਣਾ ਚਾਹੁੰਦਾ। ਹਾਂ ਹਾਂ ਪੁੱਛੋ ਜੀ ਪੁੱਛੋ। ਅਸੀਂ ਕਿਹੜਾ ਪੁਰਾਣੇ ਖਿਆਲਾਂ ਦੇ ਆ? ਬਾਈ ਦ ਵੇ ਤੁਹਾਨੂੰ ਲੈਪਟਾਪ ਚਲਾਉਣਾ ਆਉਂਦਾ? ਮੈਂ ਕਿਹਾ ਸੀ ਜੀ ਬੇਬੇ ਬਾਪੂ ਨੂੰ ਕਿ ਮੈਨੂੰ ਸਿਖਾ ਦਿਓ। ਕਹਿੰਦੇ ਸ਼ਹਿਰ ਦੇ ਵਿੱਚ ਭੀੜ ਭੜੱਕਾ ਬੜਾ ਹੁੰਦਾ ਹੈ,
ਐਵੇਂ ਕਿਸੇ ਦੇ ਵਿੱਚ ਮਾਰੇਂਗੀ। ਤੂੰ ਰਹਿਣ ਹੀ ਦੇ। ਮੈਂ ਲੈਪਟਾਪ ਬਾਰੇ ਪੁੱਛਿਆ, ਟਰਾਲਾ ਨਹੀਂ। ਤੁਹਾਨੂੰ ਆਉਂਦਾ ਕੀ ਹੈ? ਇਸ ਟਾਈਮ ਦਾ ਜੀ ਚੱਕਰ ਆ ਰਿਹਾ ਹੈ। ਓ ਹਾਏ ਮਾਂ ਮਰਚੇ, ਇਹਨੂੰ ਵਿਆਹ ਤੋਂ ਪਹਿਲਾਂ ਚੱਕਰ ਆਉਣ ਲੱਗ ਪਏ। ਬੇਬੇ ਤੂੰ ਤਾਂ ਚੁੱਪ ਹੀ ਕਰ ਜਾ। ਉਂਝ ਪੁੱਤ ਕੁੜੀ ਹੈ ਬੜੀ ਕਾਮੀ। 10-10 ਮੱਝਾਂ ਦਾ ਗੋਹਾ ਕੱਲੀ ਹੋਈ ਚੱਕ ਲੈਂਦੀ ਆ। ਆਏ ਹਾਏ ਚੀ 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 ਇਹ ਗੋਆ ਵੀ ਚੱਕਦੀ ਹੈ। ਉਹ ਤਾਈ, ਸਾਨੂੰ ਇਹੋ ਜਿਹੇ ਪਰਿਵਾਰ ਦਾ ਰਿਸ਼ਤਾ ਕਰਾਉਣ ਲੱਗੀ ਸੀ। ਸਰਦਾਰ ਜੀ, ਸਾਡੀਆਂ ਤਾਂ ਮੱਝਾਂ ਵੀ ਇੰਨੀਆਂ ਮਾਡਰਨ ਨੇ ਕਿ ਅੰਗਰੇਜ਼ੀ ਸੀਟ ਤੋਂ ਬਿਨਾ ਗੋਆ ਨਹੀਂ ਕਰਦੀਆਂ। ਤੇ ਜੇ ਕਿਸੇ ਨੂੰ ਮਹੱਲੇ 'ਚ ਪਾਥੀਆਂ ਚਾਹੀਦੀਆਂ ਹੋਣ ਨਾ, ਤੇ ਸਾਡੇ ਘਰ ਦਾ ਆ ਕੇ ਗਟਰ ਦਾ ਢੱਕਣ ਚੁੱਕਦਾ ਤੇ ਟੋਕਰਾ ਭਰ ਕੇ ਲੈ ਜਾਂਦਾ। ਹਾਂ, ਇੰਗਲੈਂਡ ਤੋਂ ਲੈ ਕੇ ਆਏ ਸੀ ਇਹਨਾਂ ਦੇ ਪਾਪਾ ਜੀ ਮੱਝਾਂ, ਕਹਿ ਹੋਣ ਤੋਂ ਪਹਿਲਾਂ। ਭੈਣ ਜੀ ਕੁਝ ਜ਼ਿਆਦਾ ਨਹੀਂ ਹੋ ਗਿਆ? ਤੁਹਾਨੂੰ ਤੇ ਲੱਗਣਾ ਹੀ ਹੈ ਜ਼ਿਆਦਾ, ਖੁੱਲੇ 'ਚ ਸ਼ਾਟ ਜਾਣ ਵਾਲੇ। ਛੀ 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 ਛੀ। ਐਦਾਂ ਨਾ ਕਹੋ, ਸਾਡਾ ਕੌਨਫੀਡੈਂਸ ਜਮਾ ਖਤਮ ਹੋ ਜਾਣਾ ਹੈ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਕੌਨਫੀਡੈਂਸ ਚੱਕੀ ਕਿਹੜੀ ਗੱਲ ਦਾ ਫਿਰਦੇ ਹੋ? ਪੁੱਤ ਇਹਦਾ ਮਤਲਬ ਤੇਰੀ ਨਾ ਹੈ। ਨਾ, ਮੇਰੇ ਵੱਲੋਂ ਵਾਰਨਿੰਗ ਹੈ। ਖਬਰਦਾਰ ਆਂਟੀ, ਜੇ ਅੱਜ ਤੋਂ ਬਾਅਦ ਇਦਾਂ ਦੀ ਕਿਸੇ ਦੇਸੀ ਕੁੜੀ ਦਾ ਰਿਸ਼ਤਾ ਲੈ ਕੇ ਆਂਦਾ ਮੇਰੇ ਲਈ। ਮੈਂ ਚੱਲਿਆ, ਤੁਸੀਂ ਹੋਰ ਬੇਇੱਜ਼ਤੀ ਕਰਨੀ ਹੈ ਤਾਂ ਕਰ ਲਓ। ਵੈਸੇ ਕਸਰ ਤਾਂ ਸੀ ਕੋਈ ਨਹੀਂ।